व्यूअर्स वेलकम बैक इन प्रोग्राम जी। डॉक्टर साहब अगले इशू बारे थोड़ा तबसरा जानना चाहांगे की कहना चाहते हो तुसीं? जिवें मैं शुरू च दस्सिया और मैं इस सैगमेंट तो पहले एक अनाउंसमेंट भी करते हैं जी। बीते ਐਤਵਾਰ ਜਿਹੜਾ ਪ੍ਰੋਗਰਾਮ ਸਾਕਾ ਨਕੋਦਰ ਨਾਲ ਸੰਬੰਧਿਤ ਟੀਵੀ 84 ਵੱਲੋਂ ਲਾਈਵ ਕਵਰ ਕੀਤਾ ਗਿਆ ਸੀ ਸ਼ਹੀਦੀ ਸਮਾਗਮ जी ਪੂਰਾ 3.5 ਘੰਟੇ ਔਰ ਬਹੁਤ ਵਾਰੀ ਸਾਡੇ ਦਰਸ਼ਕਾਂ ਦੀ ਇਹ ਮੰਗ ਹੁੰਦੀ ਹੈ ਕਿਉਂਕਿ ਐਤਵਾਰ ਬਹੁਤ ਸਾਰੇ ਜਿਹੜੇ ਨੇ ਖੁਦ ਗੁਰਦੁਆਰਿਆਂ 'ਚ ਹੁੰਦੇ ਨੇ ਔਰ ਜ਼ਰੂਰੀ ਨਹੀਂ ਵੀ ਸਾਰੇ ਉਸੇ ਗੁਰਦੁਆਰਾ ਸਾਹਿਬ 'ਚ ਜਾਣ ਕਈ ਨੇੜੇ ਤੇੜੇ ਵੀ ਜਾਂਦੇ ਨੇ जी ਕਿ ਵੀ ਉਸ ਨੂੰ ਦੁਬਾਰਾ ਸਾਡੇ ਲਈ ਜਿਹੜਾ ਉਹ ਲਿਆਂਦਾ ਜਾਏ। ਸੋ ਸਾਡੀ ਟੀਮ ਨੇ ਉਹਨੂੰ ਐਡਿਟ ਕਰਕੇ ਜਿਹੜਾ ਚੰਗੇ ਢੰਗ ਨਾਲ ਤਿਆਰ ਕੀਤਾ ਔਰ ਕੱਲ ਸੈਚਰਡੇ ਸ਼ਾਮ 8 ਵਜੇ ਤੋਂ 11 ਵਜੇ ਤੱਕ ਜਿਹੜਾ ਸਾਕਾ ਨਕੋਦਰ ਨਾਲ ਸੰਬੰਧਿਤ ਪ੍ਰੈਜੈਂਟੇਸ਼ਨ ਹੈ ਡਾਕਟਰ ਹਰਿੰਦਰ ਸਿੰਘ ਹੋਰਾਂ ਦੀ ਹੈ, ਮੇਰੀ ਹੈ। जी ਇਸ ਤੋਂ ਇਲਾਵਾ ਜਿਹੜਾ ਈਵਨ ਢਾਡੀ ਵਾਰਾਂ ਨੇ ਔਰ ਬੜਾ ਦਿਲਚਸਪ ਪ੍ਰੋਗਰਾਮ ਹੈ ਜਿਹਦੇ 'ਚ ਤੁਹਾਨੂੰ ਪਤਾ ਲੱਗੇਗਾ ਕਿ ਭਾਈ ਜੋ ਕੁਛ ਅੱਜ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਪਿਛਲੇ ਸਾਲ ਡੇਢ ਸਾਲ ਤੋਂ ਇਹ ਕਿਵੇਂ 31 ਸਾਲ ਪਹਿਲਾਂ 4 ਫਰਵਰੀ 1986 ਨੂੰ ਨਕੋਦਰ 'ਚ ਕੀ ਹੋਇਆ जी ਸੋ ਇਸ ਨੂੰ ਜ਼ਰੂਰ ਦੇਖਣਾ। ਦੂਸਰਾ ਪਾਰਟ ਜਿਹੜਾ ਮੈਂ ਆਲਰੇਡੀ ਕਿਹਾ ਵੀ ਅਸੀਂ ਜਦੋਂ ਭਾਰਤ ਦੇ ਵਿੱਚ ਰੂਲ ਆਫ ਦਾ ਗੂਨ ਗੁੰਡੇ ਨੂੰ ਕਹਿੰਦੇ ਨੇ ਗੁੰਡਾ ਸ਼ਬਦ ਇਨਫੈਕਟ ਹਿੰਦੀ 'ਚੋਂ ਹੀ ਆਇਆ ਉਹ ਗੁੰਡੇ ਹੁੰਦੇ ਹੀ ਉੱਥੇ ਨੇ ਔਰ ਉਹਨੂੰ ਫਿਰ ਗੁੰਡਾ ਅੰਗਰੇਜ਼ੀ ਡਿਕਸ਼ਨਰੀ ਵਾਲਿਆਂ ਨੇ ਵੀ ਅਡਾਪਟ ਕਰ ਲਿਆ ਪਰ ਅੰਗਰੇਜ਼ਾਂ ਦਾ ਆਪਣਾ ਸ਼ਬਦ ਵੀ ਉਹਦੇ ਲਈ ਗੂਨ ਹੈ जी ਔਰ ਕਿਸ ਹੱਦ ਤੱਕ ਇਹ ਜਿਹੜੀ ਗੁੰਡਾਗਰਦੀ ਹੈ ਇਸ ਦਾ ਆਲਮ ਹੈ ਇਸ ਦੀ ਇੱਕ ਉਦਾਹਰਨ ਜਿਹੜੀ ਕਿ ਪਿਛਲੇ ਦਿਨਾਂ 'ਚ ਸਾਹਮਣੇ ਆਈ ਕਿ ਸ਼ਿਵ ਸੈਨਾ ਦਾ ਮੈਂਬਰ ਪਾਰਲੀਮੈਂਟ ਰਵਿੰਦਰ ਗਾਇਕਵਾੜ ਨਾਂ ਦਾ ਇਹ ਜਹਾਜ਼ ਦੇ ਵਿੱਚ ਏਅਰ ਇੰਡੀਆ ਦੇ ਸਫ਼ਰ ਇਹਨੇ ਕਰਨਾ ਸੀ ਔਰ ਬਿਜ਼ਨਸ ਕਲਾਸ ਜਿਹੜੀ ਹੈ ਉਹ ਬੁੱਕ ਸੀ। ਸੋ ਜ਼ਾਹਰ ਹੈ ਕਈ ਵਾਰ ਏਅਰਲਾਈਨਸ ਨੂੰ ਜੇ ਉਹ ਬਿਜ਼ਨਸ ਲਾਈਨ 'ਚ ਘੱਟ ਹੋਣ ਖਾਲੀ ਹੋਣ ਸੀਟਾਂ ਦੂਸਰਾ ਜ਼ਿਆਦਾ ਹੋਏ ਤਾਂ ਆਲਰੇਡੀ ਇੰਡੀਅਨ ਏਅਰਲਾਈਨਸ ਵਰਗੀਆਂ ਜਿਹੜੀਆਂ ਘੱਟ ਜਾਂਦੀਆਂ ਨੇ ਉਹ ਦੇਖਦੀਆਂ ਨੇ ਉਹਨਾਂ ਨੇ ਬਿਜ਼ਨਸ ਕਲਾਸ ਨੂੰ ਵੀ ਇਕੋਨਮੀ ਕਲਾਸ 'ਚ ਹੀ ਕਨਵਰਟ ਕਰਤਾ ਔਰ ਉਹਨਾਂ ਨੇ ਜਿਹੜੇ ਲੋਕ ਸੀ ਬਿਜ਼ਨਸ ਕਲਾਸ ਬੁੱਕ ਉਹਨਾਂ ਨੇ ਪਹਿਲਾਂ ਇਨਫੋਰਮ ਕਰ ਦਿੱਤਾ ਕਿ ਵੀ ਦੇਖ ਲਓ ਤੁਸੀਂ ਜੇ ਟਰੈਵਲ ਕਰਨਾ ਤਾਂ ਇਕੋਨਮੀ ਕਲਾਸ ਹੋਏਗੀ। ਹੁਣ ਸੀਟਾਂ ਤਾਂ ਉਹੀ ਹੁੰਦੀਆਂ ਨੇ ਲੇਕਿਨ ਇਹ ਹੈ ਕਿ ਵੀ ਤੁਹਾਨੂੰ ਜਿਹੜੀ ਖਾਸ ਐਕਸਟਰਾ ਏਅਰ ਹੋਸਟੈਸਿਸ ਸਰਵ ਕਰਦੀਆਂ ਉਹ ਨਹੀਂ ਦਿੰਦੀਆਂ ਔਰ ਉੱਥੇ ਕਿਹੜੀ ਕੋਈ 20 ਘੰਟੇ ਦੀ ਫਲਾਈਟ ਹੈ ਲੋਕਲ ਇੰਟਰਨਲ ਫਲਾਈਟ ਸੀ। ਹੁਣ ਇਹ ਬਹੁਤ ਸਾਰਿਆਂ ਨੇ ਜਿਨ੍ਹਾਂ ਨੇ ਨਹੀਂ ਸੀ ਜਾਣਾ ਨਹੀਂ ਗਏ ਪਰ ਕਈਆਂ ਨੇ ਉਹਨੂੰ ਐਕਸੈਪਟ ਕਰ ਲਿਆ। ਇਹ ਰਵਿੰਦਰ ਗਾਇਕਵਾੜ ਜਿਹੜਾ ਸ਼ਿਵ ਸੈਨਾ ਦਾ MP ਹੈ जी ਇਹਨੇ ਜਿਹੜਾ ਇਹ ਉੱਥੇ ਆਇਆ ਔਰ ਪਹਿਲਾਂ ਇਹਨੇ ਝਗੜਾ ਸ਼ੁਰੂ ਕਰਤਾ ਕਿ ਜੀ ਮੇਰੀ ਸੀਟ ਫਲਾਣਾ ਉਹਨੂੰ ਦੱਸਿਆ ਗਿਆ। ਸੋ ਜਦੋਂ ਤੱਕ ਫਲਾਈਟ ਉਤਰੀ ਔਰ ਬਾਕੀ ਸਾਰੇ ਪੈਸੇਂਜਰ ਉਤਰ ਗਏ ਇਹ ਵਿਗੜ ਗਿਆ। ਇਹ ਕਹਿੰਦਾ ਮੈਂ ਤਾਂ ਨਹੀਂ ਉਤਰਦਾ ਮੈਨੇਜਰ ਨੂੰ ਲਿਆਓ ਫਲਾਣੇ ਨੂੰ ਲਿਆਓ ਔਰ ਫਿਰ ਜਿਹੜਾ ਨੰਬਰ 2 ਮੈਨ ਔਰ ਗਾਲੀ ਗਲੋਚ ਕਰਦਾ ਰਿਹਾ ਜਿਹੜਾ ਨੰਬਰ 2 ਮੈਨ ਉਹਨਾਂ ਦਾ ਉੱਥੇ ਸੀ ਮੈਨੇਜਰ ਦੇ ਉਹ ਆਇਆ ਔਰ ਉਹਦੇ ਨਾਲ ਉਹਨੇ ਐਸੀ ਬਦਸਲੂਕੀ ਕੀਤੀ ਉਹਨੇ ਫੜ ਕੇ ਆਪਣੀ ਜੁੱਤੀ ਲਾ ਲਈ MP ਨੇ ਔਰ ਉਹਨੇ ਬਾਅਦ ਦੇ ਵਿੱਚ ਕਿਉਂਕਿ ਇੱਕ ਟੀਵੀ ਇੰਟਰਵਿਊ 'ਚ ਖੁਦ ਉਹਨੇ ਐਡਮਿਟ ਕੀਤਾ ਕਿ ਮੈਂ ਉਹਦੇ 25 ਜੁੱਤੀਆਂ ਮਾਰੀਆਂ ਨੇ 25 ਔਰ ਹੰਕਾਰ ਦੇ ਨਾਲ ਉਹ ਹੋਇਆ। ਹੁਣ ਇਹ ਇੱਕ ਇਸ਼ੂ ਬਣ ਗਿਆ ਔਰ ਇਸ ਇਸ਼ੂ ਦੇ ਥੱਲੇ ਜਿਹੜਾ ਬੰਦਾ ਜਿਹਨੇ ਸਫ਼ਰ ਕੀਤਾ ਉਹਨੂੰ ਵਿਚਾਰਿਆਂ ਨੂੰ ਛਡੂ ਕੇ ਉਹਨਾਂ ਨੇ ਕੱਢਿਆ ਔਰ ਉਹ ਫੁੰਕਾਰੇ ਮਾਰਦਾ ਚਲਾ ਗਿਆ ਔਰ ਉਹਨੇ ਖੁਦ ਇਹ ਬੜੇ ਫਖਰ ਨਾਲ ਕਿਹਾ ਕਿ ਜੀ ਮੈਂ 25 ਜੁੱਤੀਆਂ ਮਾਰੀਆਂ ਇਹਨੂੰ। ਹੁਣ ਏਅਰ ਇੰਡੀਆ ਹੋਏ ਦੂਜੀਆਂ ਏਅਰਲਾਈਨਸ ਨੇ ਉਹਨਾਂ ਸਾਰਿਆਂ ਨੇ ਇਕਜੁੱਟ ਕਰ ਲਿਆ ਉਹਨਾਂ ਨੇ ਕਿਹਾ ਜੀ ਇਹ ਬੰਦੇ ਨੂੰ ਅਸੀਂ ਹੁਣ ਫਲਾਈ ਨਹੀਂ ਕਰਾਣਾ ਕਿਸੇ ਤੇ ਵੀ ਜੀ ਹੁਣ ਇਹ ਟ੍ਰੇਨਾਂ 'ਚ ਜਾ ਕੇ ਜਾਏ। ਔਰ ਤੁਸੀਂ ਦੇਖੋ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਇੱਕ ਚੋਰੀ ਉੱਤੋਂ ਸੀਨਾ ਜ਼ੋਰੀ ਉਹ ਉਹਨਾਂ ਨੂੰ ਧਮਕੀਆਂ ਦੇ ਰਿਹਾ ਕਿ ਜੀ ਮੈਂ ਮਹਾਰਾਸ਼ਟਰ 'ਚ ਕੇਸ ਫਾਈਲ ਕਰਤਾ ਮੇਰੇ ਨਾਲ ਮਿਸਬਿਹੇਵ ਹੋਇਆ ਔਰ ਦਿਸ ਦੈਟ ਔਰ ਇਹ ਜਿਹੜਾ ਕਿਉਂਕਿ ਕੁਦਰਤੀ ਇਹ ਹੁਣ ਉਹਨੇ ਆਪਣੇ ਮੂੰਹ ਕਿਹਾ ਸੀ ਕਿ ਮੈਂ 25 ਜੁੱਤੀਆਂ ਮਾਰੀਆਂ ਔਰ ਪ੍ਰਾਈਡ ਲੈ ਰਿਹਾ ਸੀ ਇਹ ਹੁਣ ਇੱਕ ਇਸ਼ੂ ਬਣ ਗਿਆ ਔਰ ਇਹਦੇ ਤੇ ਇਸ ਤੋਂ ਪਹਿਲਾਂ ਕਿ ਮੈਂ ਖਬਰ ਦੀ ਡਿਟੇਲ ਹੋਰ ਜਾਵਾਂ ਉਹਦੇ 'ਚ ਈਵਨ ਟ੍ਰਿਬਿਊਨ ਨੇ ਜਿਹੜਾ ਇਹਦੇ ਤੇ ਐਡੀਟੋਰੀਅਲ ਅੱਜ ਲਿਖਿਆ ਉਹਨੇ ਲਿਖਿਆ 25 ਸਲੈਪਸ ਟੂ ਡੈਮੋਕ੍ਰੇਸੀ। ਇਹ 25 ਜੁੱਤੀਆਂ ਉਹਨੂੰ ਨਹੀਂ ਵੱਜੀਆਂ ਇਹ ਲੋਕਤੰਤਰ ਦੇ ਸਿਰ ਤੇ ਵੱਜੀਆਂ। ਜੀ शिव सेना MP shows what rulers think of the ruled ਕਿ ਸ਼ਿਵ ਸੈਨਾ ਦੇ MP ਨੇ ਦੱਸ ਦਿੱਤਾ ਹੈ ਕਿ ਰਾਜਾ ਕੌਣ ਹੈ ਔਰ ਜਿਨ੍ਹਾਂ ਦੇ ਉੱਤੇ ਉਹ ਰਾਜ ਕਰ ਰਹੇ ਨੇ ਉਹਨਾਂ ਪ੍ਰਤੀ ਉਹ ਕੀ ਰਵੱਈਆ ਰੱਖਦੇ ਨੇ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇਹੀ ਸ਼ਿਵ ਸੈਨਾ ਦੇ ਜਿਹੜੇ MP ਨੇ ਬਣਦੇ ਆ ਪਹਿਲੇ ਹਫਤੇ 'ਚ ਇਹਨਾਂ ਨੇ ਜਿਹੜੀ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਕੈਂਟੀਨ ਹੁੰਦੀ ਹੈ ਉਹਦਾ ਇੰਚਾਰਜ ਇੱਕ ਮੁਸਲਮਾਨ ਸੀ
ਔਰ ਇਹਨਾਂ ਨੇ ਉਹਨੂੰ ਜ਼ਬਰਦਸਤੀ ਪਕੜ ਕੇ ਉਹਦੇ ਮੂੰਹ ਦੇ ਵਿੱਚ, ਉਹਨਾਂ ਦੇ ਰੋਜ਼ੇ ਚੱਲ ਰਹੇ ਸੀ, ਉਹਦੇ ਮੂੰਹ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਫੂਡ ਤੁੰਨਿਆ ਔਰ ਉਹਨੂੰ ਮਾਰਕੁੱਟ ਕੀਤੀ। ਔਰ ਬਿਲਕੁਲ ਜਿਵੇਂ ਕਹਿੰਦੇ ਨੇ ਕਿ ਵੈਂਟ ਅਵੇ ਵਿਦ ਏ ਰਿਸਟ ਔਨ ਦਾ ਟੈਪ, ਕੋਈ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਹੋਇਆ। ਰਾਦਰ ਉਹਨਾਂ ਨੇ ਕਿਹਾ ਕਿ ਜੀ ਇਹਨੇ ਸਾਨੂੰ ਵਿਆਹ ਖਾਣਾ ਦਿੱਤਾ। ਸੋ ਹੁਣ ਜਦੋਂ ਤੁਸੀਂ ਇਸ ਕਿਸਮ ਦੀ ਗੁੰਡਾਗਰਦੀ ਔਰ ਗੁੰਡਾ ਐਲੀਮੈਂਟਸ ਦੀ ਪੁਸ਼ਤਪਨਾਹ ਕਰਦੇ ਹੋ ਤਾਂ ਉਹਨੇ ਠੀਕ ਕਿਹਾ ਵੀ ਇਹ ਉਹਨੇ 25 ਉਹਨੂੰ ਗਰੀਬ ਇੱਕ ਜਿਹੜਾ ਆਪਣੀ ਡਿਊਟੀ ਨਿਭਾ ਰਿਹਾ ਸੀ, ਕਿਉਂਕਿ ਜਿਹੜਾ ਜਹਾਜ਼ 'ਚ ਇਹ ਉਤਰਿਆ ਉਹਨੂੰ ਅੱਗੇ ਫਲਾਈਟ ਦੇ ਲਈ ਭੇਜਣਾ ਸੀ, ਉਹ ਫਿਰ ਤਿਆਰ ਕਰਨਾ ਪੈਂਦਾ। ਉਹ ਉਤਰੇ ਨਾ, ਉਹ ਕਹਿੰਦੇ ਉਹਨੂੰ ਲਿਆਓ। ਜਦੋਂ ਲਿਆਂਦਾ ਤੇ ਇਹਨੇ ਜੁੱਤੀ ਨਾਲ ਉਹਨੂੰ ਮਾਰਨਾ ਸ਼ੁਰੂ ਕਰਤਾ, ਉਹਦੀ ਕਮੀਜ਼ ਪਾੜ ਦਿੱਤੀ ਹੋਰ ਵੀ। ਔਰ ਹੁਣ ਇਹ ਟ੍ਰਿਬਿਊਨ ਐਕਨੋਲੇਜ ਕਰ ਰਿਹਾ, ਭਾਰਤ ਭਰ ਦੇ ਵਿੱਚ ਇਹਦੀ ਚਰਚਾ ਹੋਈ ਹੈ। ਪਾਵਰ ਇਜ਼ ਨੋਨ ਟੂ ਕਰਪਟ ਪੀਪਲ, ਇਹ ਕਹਿੰਦਾ ਵੀ ਜਿਹੜੀ ਤਾਕਤ ਹੈ ਉਹ ਲੋਕਾਂ ਨੂੰ ਭ੍ਰਿਸ਼ਟ ਬਣਾ ਦਿੰਦੀ ਹੈ। ਐਪਰੈਂਟਲੀ ਇਟ ਮੇਕਸ them dumb too, ਕਿ ਵੀ ਇਹ ਉਹਨਾਂ ਨੂੰ ਭੋਲੇ ਵੀ ਬਣਾ ਦਿੰਦੀ ਹੈ, ਗੂੰਗੇ ਵੀ, ਡਮ ਗੂੰਗੇ ਨੂੰ ਕਹਿੰਦੇ ਨੇ। The by now infamous Lok Sabha MP from Maharashtra, Ravinder Gaikwad of the Shiv Sena, has demonstrated his complete lack of sense and proportion by insisting on business class travel in an all-economy flight from Pune to Delhi. ਹੁਣ ਪੂਨੇ ਤੋਂ ਦਿੱਲੀ ਕਿੰਨਾ ਘੰਟੇ, 1.5 ਘੰਟੇ ਦੀ ਫਲਾਈਟ ਹੋਏਗੀ, 2 ਘੰਟੇ ਦੀ ਹੋਏਗੀ ਜੀ। ਔਰ ਮੈਂ ਇਹ ਦੱਸ ਹੀ ਦਿੱਤਾ ਵੀ ਇਹ ਕੀ ਹੈ। What really shocked the citizens of the country, of course, was the righteous outrage with which he went on to strike an Air India staffer with a sandal multiple times, 25 according to his subsequent boast on television। ਕਿ ਉਹਨੇ ਖੁਦ, ਇਹ ਵੀ ਮੈਂ ਬਿਆਨ ਐਕਸਪਲੇਨ ਕਰ ਦਿੱਤਾ ਕਿ ਖੁਦ ਉਹਨੇ ਟੈਲੀਵਿਜ਼ਨ ਤੇ ਕਿਹਾ ਜੀ ਮੈਂ ਉਹਨੂੰ 25 ਜੁੱਤੀਆਂ ਮਾਰੀਆਂ। In as much as prime time TV audience was aghast at an elected representative's abuse of power and twisted sense of entitlement, the conduct should not come as a surprise। ਉਹਨੇ ਕਿਹਾ ਜੀ ਜਦੋਂ ਇਹ ਪ੍ਰਾਈਮ ਟਾਈਮ ਤੇ ਚੱਲਿਆ ਆਮ ਲੋਕ ਜਿਹੜੇ ਉਹ ਸਖਤੇ 'ਚ ਚਲੇ ਗਏ, ਪਰ ਇਹ ਕੋਈ ਪਹਿਲੀ ਵਾਰ ਇਹ ਕੋਈ ਇਹਦੇ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਮਤਲਬ ਇਹ ਵੀ ਹੁਣ ਗੁੰਡਿਆਂ ਦਾ ਹੀ ਰਾਜ ਹੈ, ਉਹ ਇਵੇਂ ਦਾ ਹੋ ਗਿਆ ਤਾਂ ਕੋਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। For the record, he has refused to apologize for his conduct and his party has merely told him to watch his behavior। ਉਹਨੇ ਕਿਹਾ ਇਦਾਂ ਦੀ ਕਰਤੂਤ ਤੋਂ ਬਾਅਦ ਉਹ ਮਾਫੀ ਮੰਗਣ ਨੂੰ ਤਿਆਰ ਨਹੀਂ ਹੈ, ਔਰ ਇਵਨ ਉਹਦੀ ਪਾਰਟੀ ਵੀ ਉਹਨੂੰ ਕੋਈ, ਉਹਨਾਂ ਨੇ ਵੀ ਉਹਨੂੰ ਕੋਈ ਸੈਂਸਰ ਨਹੀਂ ਕੀਤਾ। ਉਹਨੇ ਕਿਹਾ ਜੀ ਜਰਾ ਆਪਣਾ ਬਿਹੇਵੀਅਰ ਦਾ ਧਿਆਨ ਰੱਖੋ ਜੀ। ਦੈਟ ਇਜ਼ ਨੋ ਸਰਪ੍ਰਾਈਜ਼, ਇਹ ਵੀ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹਨੇ ਮਾਫੀ ਨਹੀਂ ਮੰਗੀ ਜਾਂ ਉਹਦੇ ਤੇ ਕੋਈ ਕਾਰਵਾਈ ਨਹੀਂ। Gaikwad, after all, belongs to a political party that takes organizational pride in boorish behavior, all in the name of standing up for hapless citizens against an indifferent bureaucracy। ਉਹਨੇ ਕਿਹਾ ਜੀ ਇਸ ਪਾਰਟੀ ਦਾ ਕੀ ਪਿਛੋਕੜ ਹੈ ਕਿ ਉਹ ਲੋਕਾਂ ਨੂੰ ਇਹ ਕਹਿੰਦੇ ਜੀ ਦੇਖੋ ਅਸੀਂ ਜਿਹੜੀ ਅਖੜ ਬਿਊਰੋਕਰੇਸੀ ਹੈ, ਲਾਲ ਫੀਤਾ ਸ਼ਾਹੀ, ਉਹਦੇ ਖਿਲਾਫ ਅਸੀਂ ਤੁਹਾਡੇ ਹੱਕਾਂ ਲਈ ਖਲੋਂਦੇ। And if the electorate keep re-electing representatives like him, then the Gaikwads can continue to feel they have a license to misbehave। ਉਹਨੇ ਕਿਹਾ ਜੀ ਜੇ ਲੋਕ ਇਸ ਕਿਸਮ ਦੇ ਲੋਕਾਂ ਨੂੰ ਹੀ ਚੁਣਦੇ ਰਹਿਣਗੇ ਫਿਰ ਤਾਂ ਉਹ ਕਹਿਣਗੇ ਕਿ ਜੀ ਸਾਡੇ ਕੋਲ ਲਾਇਸੈਂਸ ਹੈ ਕਿ ਅਸੀਂ ਜਿਹਦੇ ਨਾਲ ਮਰਜ਼ੀ ਜੋ ਮਰਜ਼ੀ ਜਿਹੜਾ ਮਾੜਾ ਸਲੂਕ ਕਰੀਏ। ਨੀਦਰ ਹਿਜ਼ ਪਾਰਟੀ ਨੌਰ ਦਾ BJP, ਦਾ ਐਲਾਈ ਨੌਰ ਦਾ ਲੋਕ ਸਭਾ ਸਪੀਕਰ ਕੈਨ ਬੀ ਐਕਸਪੈਕਟਡ ਟੂ ਟੇਕ ਐਨੀ ਪਨਿਟਿਵ ਐਕਸ਼ਨ ਅਗੇਂਸਟ ਗਾਇਕਵਾੜ। ਉਹਨੇ ਕਿਹਾ ਜੀ ਦੇਖ ਲਓ ਗੁੰਡਾਗਰਦੀ ਦਾ ਆਲਮ, ਨਾ ਹੀ ਉਹਦੀ ਪਾਰਟੀ ਸ਼ਿਵ ਸੈਨਾ, ਨਾ BJP, ਨਾ ਹੀ ਸਪੀਕਰ। ਹੁਣ ਇਹ ਇੰਨੀ ਵੱਡੀ ਵਾਇਲੇਸ਼ਨ ਹੈ ਐਥਿਕਸ ਦੀ, ਐਥਿਕਸ ਕਮੇਟੀਆਂ ਕਦ ਲਈ ਬੈਠੀਆਂ ਹੁੰਦੀਆਂ ਨੇ। ਔਰ ਕਿਵੇਂ ਜੇ ਭਗਵੰਤ ਮਾਨ ਨੇ ਇੱਕ ਅੰਦਰ ਦੀ ਪਾਰਲੀਮੈਂਟ ਦੀ ਜਿਹੜੀ ਹੈ ਉਹ ਪਿਕਚਰ ਪਾ ਦਿੱਤੀ ਤਾਂ ਉਹਦਾ ਕੀ ਹਾਲ ਕੀਤਾ ਜੀ, ਉਹਨੂੰ ਸਸਪੈਂਡ ਕਰਤਾ, ਅਖੀਰ ਤੱਕ ਉਹਨੂੰ ਘੜੀਸਿਆ। ਇੱਕ ਹੀਰਿੰਗ ਕਿ ਜੀ ਉਹਨੇ ਪਾਰਲੀਮੈਂਟ ਦੀ ਐਥਿਕਸ ਨੂੰ ਖਰਾਬ ਕਰਤਾ। ਤੇ ਇਹ ਕਿੰਨੀ ਵੱਡੀ ਗੱਲ ਹੈ ਕਿ ਵੀ ਪਬਲਿਕ ਵਿਊ ਤੇ ਆ ਕੇ ਇੱਕ ਜਿਹੜਾ ਪਬਲਿਕ ਸਰਵੈਂਟ ਹੈ ਜਿਹੜਾ ਆਪਣੀ ਡਿਊਟੀ ਪਰਫਾਰਮ ਕਰ ਰਿਹਾ ਹੈ ਉਸ ਨੂੰ ਤੁਹਾਡਾ ਇਲੈਕਟਡ MP ਜਿਹੜਾ ਉਹ ਮਾਰਦਾ ਹੈ ਔਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। A sense of political solidarity would ensure that he gets off with the gentlest of slap on the wrist। ਉਹਨੇ ਕਿਹਾ ਜੀ ਜਿਹੜਾ ਸਾਰੇ ਗੁੰਡਿਆਂ ਦਾ ਹੁਣ ਇਕੱਠ, ਪੋਲੀਟੀਕਲ ਸੋਲੀਡੈਰਿਟੀ ਦਾ ਮਤਲਬ ਇਹ ਹੀ ਹੈ, ਹਿਡਨ ਮੀਨਿੰਗ ਉਹਦੇ ਥੱਲੇ ਇਹ ਹੈ ਕਿ ਵੀ ਉਹਨੂੰ ਕੋਈ ਉਹਦੇ ਤੇ ਕੋਈ ਹਰਫ ਨਹੀਂ ਆਏਗਾ। The matter should not be allowed to rest at that। ਇਹ ਹੁਣ ਸਲਾਹ ਦੇ ਰਿਹਾ ਵਿਚਾਰਾ ਐਡੀਟਰ ਕਿ ਵੀ ਇਹ ਗੱਲ ਇੱਥੇ ਮੁੱਕਣੀ ਨਹੀਂ ਚਾਹੀਦੀ। This is the age of insistently good governance, an empowered citizenry and a vigilant media। ਕਿ ਇਹ ਹੁਣ ਜ਼ਮਾਨਾ ਜਿਹੜਾ ਹੈ ਇਹ ਚੰਗੀ ਸਰਕਾਰ ਔਰ ਤਾਕਤਵਰ ਸਿਵਲ ਸੁਸਾਇਟੀ ਔਰ ਵਿਜੀਲੈਂਟ ਮੀਡੀਆ, ਇਹ ਅਮਰੀਕਾ 'ਚ ਹੀ ਹੈ।
ਜੀ ਅਮਰੀਕਾ 'ਚ ਕਾਂਗਰਸ ਵੀ ਜਿਹੜੀ ਆ ਉਹਨੇ ਬੈਕ, ਉਹਦੀ ਆਪਣੀ ਪਾਰਟੀ ਨੇ ਵੀ ਕਿਹਾ ਵੀ ਨਹੀਂ ਅਸੀਂ ਇਹ ਓਬਾਮਾ ਕੇਅਰ ਦੇ ਖਿਲਾਫ, ਲੋਕ ਨਹੀਂ ਹੈ ਔਰ 17% ਵੀ ਅਪਰੂਵਲ ਰੇਟ ਨਹੀਂ ਹੈ ਇਸ ਦੇ ਉੱਤੇ। ਇਹ ਸਿਟੀਜ਼ਨਰੀ ਹੈ ਕਿ ਵੀ ਜੇ 7 ਦੇਸ਼ਾਂ ਦੇ ਉੱਤੇ ਬੈਨ ਲੱਗਦਾ ਹੈ, ਹਜ਼ਾਰਾਂ ਲੋਕ ਏਅਰਪੋਰਟਾਂ ਤੇ ਪਹੁੰਚ ਜਾਂਦੇ ਨੇ ਪ੍ਰੋਟੈਸਟ ਕਰਨ ਦੇ ਲਈ। ਜੀ ਜੁਡੀਸ਼ਰੀ ਜਿਹੜੀ ਹੈ 2 ਵਾਰ ਉਹਨੂੰ ਰੋਕ ਦਿੰਦੀ ਹੈ ਕਿ ਚੱਲ ਇੱਧਰ ਹੈ। ਜੇ ਸਾਹਮਣੇ ਆਇਆ ਵੀ ਰਸ਼ੀਆ ਦੇ ਨਾਲ ਕੋਈ ਸਟਾਫਰ ਜਾਂ ਕਿਸੇ ਦੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਾਰਾ ਉਹਦੀ ਆਪਣੀ FBI ਜਿਹੜੀ ਹੈ ਉਹਨੂੰ ਇਨਵੈਸਟੀਗੇਟ, ਇਹ ਹੈ ਜਿਹੜੀਆਂ ਜਾਗਦੀਆਂ ਡੈਮੋਕ੍ਰੇਸੀਜ਼ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਹੈ। ਫਿਰ ਉਹਨੇ ਗਾਇਕਵਾੜ ਨੀਡਸ ਟੂ ਬੀ ਮੇਡ ਟੂ ਫੇਸ ਦਾ ਕਨਸੀਕੁਐਂਸਿਸ ਆਫ ਹਿਸ ਗ੍ਰੋਸ ਮਿਸਬਿਹੇਵੀਅਰ, ਕਿ ਉਸਨੇ ਜੋ ਕੀਤਾ ਹੈ ਉਹਦੇ ਉਹਨੂੰ ਨਤੀਜੇ ਭੁਗਤਾਣੇ ਚਾਹੀਦੇ ਨੇ। ਐਟ ਲੀਸਟ ਆਲ ਦਾ 에ਅਰਲਾਈਨਸ ਹੈਵ ਕਲੋਜ਼ਡ ਰੈਂਕਸ ਫॉर ਨਾਓ ਟੂ ਬੈਨ ਹਿਮ ਫਰਮ ਫਲਾਈਂਗ। ਉਹਨੇ ਕਿਹਾ ਘੱਟੋ ਘੱਟ 에ਅਰਲਾਈਨਸ ਨੇ ਚੰਗਾ ਫੈਸਲਾ ਲਿਆ ਹੈ ਕਿ ਉਹਨਾਂ ਨੇ ਕਿਹਾ ਵੀ ਇਹਨੂੰ ਅਸੀਂ ਨਹੀਂ ਉੱਡਣ ਦੇਵਾਂਗੇ। ਦਿਸ ਐਕਟ ਆਫ ਕਰੇਜ ਐਂਡ ਸੈਲਫ ਰਿਸਪੈਕਟ ਸ਼ੁੱਡ ਬੀ ਅਪਲਾਡਡ। ਹੁਣ ਇਹ ਕਿੰਨੀ ਕੁ ਦੇਰ ਸਟੈਪ ਰਹੇਗਾ? ਜਦੋਂ ਬੰਬਈ ਦੇ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਨੇ 에ਅਰਲਾਈਨ ਦੇ ਜਹਾਜ਼ਾਂ ਦੇ ਉੱਤੇ ਪਥਰਾ ਕੀਤਾ ਜਾਂ ਜਾ ਕੇ 에ਅਰਪੋਰਟ ਬੰਦ ਕੀਤਾ ਨਾ, ਫਿਰ ਇਹ ਉਹਨਾਂ ਨੂੰ ਮਾਫੀ ਮੰਗਾਣਗੇ। ਜਿਹਨੂੰ ਕੁੱਟਿਆ ਉਹਨਾਂ ਨੂੰ ਕਹਿਣਗੇ ਕਿ ਜੀ ਤੂੰ ਮਾਫੀ ਮੰਗ ਪਾਰਲੀਮੈਂਟ ਉਹਦੇ ਤੋਂ। ਅਬਵ ਆਲ, ਅ ਸਟਰੋਂਗ ਐਂਡ ਅ ਕਲੀਅਰ ਸੈਂਸ ਆਫ ਡਿਸਅਪਰੂਵਲ ਮਸਟ ਬੀ ਕਨਵੇਡ ਟੂ ਦਾ ਪੋਲੀਟੀਸ਼ੀਅਨ ਬਾਈ ਦਾ ਸਿਵਲ ਸੁਸਾਇਟੀ। ਔਰ ਇਹ ਜਿਹੜਾ ਪਾਰਟ ਹੈ, ਹੁਣ ਜਦੋਂ ਤੁਸੀਂ ਦੂਸਰਾ ਦੇਖਦੇ ਹੋ ਕਿ ਵੀ ਪੋਲੀਟੀਸ਼ੀਅਨ ਜ਼ਰੂਰ ਕੰਡੈਮ ਕਰ ਰਹੇ ਨੇ, ਔਰ ਉਹ ਜਿਹੜਾ ਗਾਇਕਵਾੜ ਹੈ ਉਹ ਕਹਿ ਰਿਹਾ ਅਪੋਲੋਜਾਈਜ਼ ਔਰ ਐਲਸ ਵਿਲ ਫਾਈਲ ਡਿਫੇਮੇਸ਼ਨ ਕੇਸ। ਉਹਨੂੰ ਕਹਿੰਦਾ ਮੇਰੇ ਤੋਂ ਮਾਫੀ ਮੰਗੋ, ਨਹੀਂ ਤਾਂ ਮੈਂ ਇਹਦੇ ਖਿਲਾਫ ਮਾਨਹਾਨੀ ਦਾ ਕੇਸ ਮਹਾਰਾਸ਼ਟਰ ਦੇ ਆਪਣੇ ਹਲਕੇ 'ਚ ਫਾਈਲ ਕਰਾਂਗਾ। ਸ਼ਿਵ ਸੈਨਾ MP Ravinder Gaikwad said on Friday he would file a defamation case against the Air India CMD and its staffer Arsu Kumar, who allegedly thrashed if they do not apologize for bringing ignominy to him। ਕਿ ਜੀ ਮੈਨੂੰ ਬਦਨਾਮ ਕਰਤਾ ਇਸ ਪ੍ਰੋਪੇਗੈਂਡੇ ਨਾਲ ਔਰ ਮੈਂ ਮਾਨਹਾਨੀ ਕੇਸ ਕਰਾਂਗਾ। Speaking to PTI, Gaikwad said he plans to file the case at a court in Osmanabad, Maharashtra, his Lok Sabha constituency, next week against the main officials of Air India for allegedly defaming। ਹੁਣ ਇਹ ਉਹ ਕਰ ਰਿਹਾ ਕਿ ਵੀ ਜਦੋਂ ਤੁਸੀਂ ਕੇਸ ਫਾਈਲ ਕਰਦੇ ਹੋ, ਜਿੱਥੇ ਫਾਈਲ ਹੁੰਦਾ ਉੱਥੇ ਜਾ ਕੇ ਤੁਹਾਨੂੰ ਤਰੀਕ ਭੁਗਤਣੀ ਪੈਂਦੀ ਹੈ। ਉੱਥੇ ਉਹਨਾਂ ਗੁੰਡਿਆਂ ਦੇ ਡਰ ਤੋਂ ਆਣਗੇ ਨਹੀਂ, ਜੇ ਆਣਗੇ ਤਾਂ ਉਹਨਾਂ ਦੇ ਗੁੰਡੇ ਜਿਹੜੇ ਨੇ ਉਹ ਕਰਨਗੇ। ਸੋ ਇਹ ਡੈਮੋਕ੍ਰੇਸੀ ਹੈ, ਲੋਕਤੰਤਰ ਹੈ ਫੁੱਲ ਵਿਊ 'ਚ। ਇਹ MP ਜਿਨ੍ਹਾਂ 'ਚ 1/3 ਵੈਸੇ ਹੀ ਕ੍ਰਿਮੀਨਲ ਨੇ, ਔਰ ਆ ਜਿਹੜੀ UP ਅਸੈਂਬਲੀ ਬਣੀ ਹੈ ਇਹਦਾ ਵੀ ਵੱਡਾ ਹਿੱਸਾ ਕ੍ਰਿਮੀਨਲ MLA ਜਿਨ੍ਹਾਂ ਦੇ ਖਿਲਾਫ ਮਰਡਰ, ਰੇਪ ਔਰ ਅਗਜ਼ਨੀ ਔਰ ਦੂਸਰੀਆਂ ਦੀ ਹੈ ਇਹ। ਔਰ ਮੈਂ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਜਦੋਂ ਫਰੀडम ਆਫ ਇੰਡੀਆ ਐਕਟ ਮਿਸਟਰ ਐਟਲੀ ਦੀ ਲੇਬਰ ਗਵਰਨਮੈਂਟ ਸੀ ਜੀ ਹਾਊਸ ਆਫ ਕਾਮਨਸ ਪੇਸ਼ ਹੋਇਆ ਤਾਂ ਵਿੰਸਟਨ ਚਰਚਲ ਜਿਹੜਾ ਜਿਹਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ, ਪਰ ਉਹ ਖੁਦ ਚੋਣ ਜਿੱਤ ਗਿਆ ਸੀ। ਤਾਂ ਉਹਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਤਕਰੀਰ ਕੀਤੀ ਕਿ ਵੀ ਇਹ ਕਿੰਨਾ ਗੁਨਾਹ ਕਰ ਰਿਹਾ ਹੈ ਲੇਬਰ ਦਾ ਇਹ ਪ੍ਰਾਈਮ ਮਿਨਿਸਟਰ ਐਟਲੀ, ਜਿਹੜਾ ਕਿਹਨਾਂ ਦੇ ਹੱਥ 'ਚ ਪਾਵਰ ਦੇ ਰਿਹਾ। ਤੇ ਉਹਦੇ 'ਚ ਚਰਚਿਲ ਦੇ ਜਿਹੜੇ ਸ਼ਬਦ ਨੇ ਸ਼ਾਇਦ ਮੈਂ ਐਗਜ਼ੈਕਟ ਨਾ ਕੋਟ ਕਰ ਸਕਾਂ, ਪਰ ਜਿਹੜੇ ਕੁਛ ਉਹਦੇ ਨਾਲ ਮਿਲਦੇ ਜੁਲਦੇ ਨੇ ਉਹ ਇਹੀ ਨੇ ਕਿ ਵੀ ਮਿਸਟਰ ਐਟਲੀ ਯੂ ਆਰ ਹੈਂਡਿੰਗ ਓਵਰ ਦਾ reins of government in the hands of murderers, criminals and looters। कि भाई ये कातल और ये अपराधी और लटेरे दे आर मैन ऑफ स्ट्रॉ, कखों हौले लोग, कि ये जड़े ने कखों हौले लोग ने और लोग सफ़र करनगे, भुख नाल मरनगे, जुल्म दा शिकार होणगे, and blood of those millions of innocent Indians will be on your head Mr. Attlee। ਉਹ ਜਿਹੜੇ ਮਿਲੀਅਨ ਭਾਰਤੀ ਸਫ਼ਰ ਕਰਨਗੇ ਇਹਨਾਂ ਦੇ ਹੱਥਾਂ 'ਚ, ਇਹ ਕੱਖੋਂ ਹੌਲੇ ਲੋਕਾਂ ਦੇ, ਉਹਨਾਂ ਦਾ ਖੂਨ ਤੇਰੇ ਸਿਰ ਤੇ ਹੋਏਗਾ। ਪਰ ਇਹ ਉਹ ਜ਼ਮਾਨਾ ਸੀ ਕਿ ਗਾਂਧੀ, ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਸੀ। ਹੁਣ ਅੱਜ ਤੁਸੀਂ ਉਹ ਨਹਿਰੂ ਔਰ ਆਜ਼ਾਦ ਤੋਂ ਲੈ ਕੇ ਅੱਜ ਮੋਦੀ ਤੇ ਆਦਿੱਤਿਆਨਾਥ ਤੇ ਇਹ ਗਾਇਕਵਾੜ ਵਰਗੇ ਗੁੰਡਿਆਂ ਦੇ ਹੱਥ ਪਾਵਰ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਐਟਲੀ ਜਿਹੜਾ ਉਹ ਆਪਣੀ ਕਬਰ ਦੇ ਵਿੱਚ ਘੁੰਮਦਾ ਹੋਣਾ ਕਿ ਵੀ ਮੈਂ ਚਰਚਲ ਦੀ ਗੱਲ ਨਹੀਂ ਸੀ ਮੰਨੀ, ਤੇ ਚਰਚਲ ਜਿਹੜਾ ਉਹ ਕਬਰ 'ਚ ਪਿਆ ਵੀ ਆਪਣੇ ਮੁੱਛਾਂ ਨੂੰ ਤਾ ਦਿੰਦਾ ਹੋਣਾ ਕਿ ਦੇਖਿਆ ਮੈਂ ਕੀ ਕਿਹਾ ਸੀ, ਕੀ ਹੋਏਗਾ ਉੱਥੇ ਜੀ। ਸੋ ਇਹ ਗੁੰਡਿਆਂ ਦੇ ਹੱਥ 'ਚ ਪਾਵਰ ਹੈ ਔਰ ਕੋਈ ਸ਼ੱਕ ਨਹੀਂ ਹੈ। ਅਸੀਂ ਜਦੋਂ ਨਾਅਰੇ ਲਵਾਉਂਦੇ ਹਾਂ ਤੇ ਮੈਂ ਇੱਕ ਨਾਅਰਾ ਲਵਾਉਂਦਾ ਹੁੰਦਾ ਕਿ ਗੁੰਡਾ ਕਰੇਸੀ ਸ਼ੇਮ ਉਹ ਕਹਿੰਦੇ ਨਾ ਕਿ ਜੀ ਇੰਡੀਅਨ ਡੈਮੋਕ੍ਰੇਸੀ ਹੈ, ਮੈਂ ਹੁੰਦਾ ਜੀ ਕਾਸਟੋਕਰੇਸੀ ਸ਼ੇਮ ਗੁੰਡਾ ਕਰੇਸੀ
ਸ਼ੇਮ ਸ਼ੇਮ, ਨਾਜ਼ੀ ਕਰੇਸੀ, ਸ਼ੇਮ ਸ਼ੇਮ, ਇਹ ਸਾਰੀ ਗੁੰਡਾ ਕਰੇਸੀ ਹੈ, ਜੀ ਡਾਕਟਰ ਸਾਹਿਬ ਕਾਸਟੋਕਰੇਸੀ, ਸ਼ੇਮ ਸ਼ੇਮ, ਜ਼ਾਤ ਪਾਤੀ ਸਿਸਟਮ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।